ਵਿਊਅਰਸ ਵੈਲਕਮ ਬੈਕ ਨਾਲ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ 104 ਸਾਬਕਾ ਬਿਊਰੋਕਰੈਟਸ ਦੇ ਯੂਪੀ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਇਸ ਪੱਤਰ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਯੂਪੀ ਦਾ ਸੂਬਾ ਜਿਹੜਾ ਹੈ ਨਫ਼ਰਤ ਦੀ ਸਿਆਸਤ ਦਾ ਜਿਹੜਾ ਗੜ ਬਣ ਚੁੱਕਾ ਹੈ। ਸੋ ਉਹਨਾਂ ਨੇ ਇਸ ਗੰਦੀ ਨਫ਼ਰਤ ਦੀ ਸਿਆਸਤ ਨੂੰ ਖਤਮ ਕਰਨ ਦੀ ਜਿਹੜੀ ਉਹ ਮੰਗ ਕੀਤੀ ਹੈ। ਵੈਸੇ ਹਕੀਕਤ ਇਹ ਹੈ ਕਿ ਯੂਪੀ ਹੀ ਨਹੀਂ ਸਗੋਂ ਸਾਰਾ ਜਿਹੜਾ ਭਾਰਤ ਹੈ ਇਸ ਵੇਲੇ ਹਿੰਦੂ ਤਵੀਆਂ ਦੀ ਜਿਹੜੀ ਨਫ਼ਰਤ ਭਰੀ ਸਿਆਸਤ ਦੇ ਵਿੱਚ ਨੱਕੋ ਨੱਕ ਡੁੱਬਿਆ ਹੋਇਆ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਅਸਾਮ ਤੱਕ ਹਰ ਥਾਂ ਦੇਸ਼ ਭਗਤੀ ਦੇ ਨਾਂ ਥੱਲੇ ਹਿੰਦੂ ਤਵੀ ਨਫ਼ਰਤ ਹੀ ਪਰੋਸ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਿੰਦੂ ਤਵੀਆਂ ਦੀ ਨਫ਼ਰਤ ਦੀ ਰਾਜਨੀਤੀ, ਇਹਨਾਂ ਦਾ ਜਨਮ ਹੀ ਨਫ਼ਰਤ ਚੋਂ ਹੋਇਆ। ਆਰਐਸਐਸ ਨਾ ਹੀ ਨਫ਼ਰਤ ਦਾ ਹੈ, ਲੇਕਿਨ ਜਿਵੇਂ ਇਹਨਾਂ ਨੇ 2014 ਚ ਔਰ ਫਿਰ 2019 ਚ ਐਬਸੋਲੂਟ ਮੈਜੋਰਿਟੀ ਦੇ ਨਾਲ ਦੇਸ਼ ਨੂੰ ਗਵਰਨ ਕਰਨਾ ਸ਼ੁਰੂ ਕੀਤਾ, ਉਸ ਦਾ ਨਤੀਜਾ ਚਾਰ ਚਫੇਰੇ ਪੋਲਰਾਈਜੇਸ਼ਨ ਸੁਸਾਇਟੀ ਦੀ। ਔਰ ਖਾਸ ਤੌਰ ਤੇ ਭਾਰਤ ਦਾ ਸਭ ਤੋਂ ਵੱਡਾ ਸੂਬਾ ਯੂਪੀ, ਜਿਸ ਦਾ ਚੀਫ ਮਿਨਿਸਟਰ ਜਿਹਦੀ 20 ਕਰੋੜ ਆਬਾਦੀ ਹੈ, 200 ਮਿਲੀਅਨ, ਔਰ ਉਹਦਾ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਕਨਪਾਟਾ ਗੁੰਡਾ, ਜਿਸ ਨੇ ਜਿਸ ਕਿਸਮ ਦੇ ਔਰ ਇਸ ਕੋਵਿਡ-19 ਦੇ ਹਵਾਲੇ ਨਾਲ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ, ਉਹ ਯੂਪੀ ਹੋਏ, ਮੱਧ ਪ੍ਰਦੇਸ਼ ਹੋਏ, ਹਿਮਾਚਲ ਹੋਏ, ਈਵਨ ਕਰਨਾਟਕਾ 'ਚ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਆਰਡੀਨੈਂਸ ਲਿਆ ਕਿ ਜਿਹੜੇ ਈਵਨ ਕਨਸਟੀਟਿਊਸ਼ਨ ਦੀ ਸਪਿਰਿਟ ਹੈ, 18 ਸਾਲ ਤੋਂ ਬਾਅਦ ਲੜਕਾ ਲੜਕੀ ਆਜ਼ਾਦੀ ਨਾਲ ਵਿਆਹ ਕਰਾ ਸਕਦੇ ਨੇ ਜਿੱਥੇ ਚਾਹਣ। ਜਿਸ ਕਿਸਮ ਦੇ ਆਰਡੀਨੈਂਸ ਲਿਆਂਦੇ ਨੇ ਤਾਂ ਕਿ ਈਵਨ ਉਸ ਆਜ਼ਾਦੀ ਨੂੰ ਵੀ ਕਰਵ ਕਰ ਦਿੱਤਾ ਹੈ। ਇਨਫੋਰਮ ਕਰਨਾ, ਪੇਰੈਂਟਸ ਨੂੰ ਪਹਿਲਾ ਮਹੀਨਾ ਦੱਸਣਾ ਤਾਂ ਕਿ ਕੋਈ ਧਰਮ ਦੂਜੇ 'ਚ ਨਾ ਜਾਏ। ਸੋ ਮਤਲਬ ਕਨਸਟੀਟਿਊਸ਼ਨ ਦੀਆਂ ਵੀ ਧੱਜੀਆਂ ਉਡਾ ਰਹੇ ਨੇ। ਔਰ ਮੈਂ ਸਮਝਦਾ ਵੀ ਜਿਹੜੇ ਥੋੜੇ ਬਹੁਤ ਆਪਣੇ ਆਪ ਨੂੰ ਭਾਰਤ ਦੀ ਸਪਿਰਿਟ ਜਾਂ ਸੈਕੂਲਰਿਜ਼ਮ ਦੇ ਨਾਂ ਨਾਲ ਵੇਚਦੇ ਰਹੇ ਨੇ, ਉਹਨਾਂ ਨੂੰ ਵੀ ਇਹ ਸ਼ਰਮ ਆ ਰਹੀ ਹੈ ਕਿ ਅਸੀਂ ਦੁਨੀਆ 'ਚ ਜਾ ਕੇ ਕਿੱਥੇ ਡਿਫੈਂਡ ਕਰਾਂਗੇ। ਔਰ ਇਸ ਦਾ ਨਤੀਜਾ ਹੈ ਜਦੋਂ ਅਸੀਂ ਅੱਜ ਇਹ ਖਬਰ ਦੇਖੀ ਜਿਹੜੀ ਕਾਫੀ ਸਾਰੇ ਪਾਸੇ ਹੈ ਕਿ 104 ਦੇ ਕਰੀਬ ਬਿਊਰੋਕਰੈਟ, ਜਦੋਂ ਅਸੀਂ ਬਿਊਰੋਕਰੈਟ ਕਹਿੰਦੇ ਹਾਂ ਇਹਦਾ ਮਤਲਬ ਹਾਇਰ ਲੈਵਲ, ਜਦੋਂ ਇਹਨਾਂ ਦੀ ਬਿਊਰੋਕਰੇਸੀ 'ਚ ਇੰਡੀਅਨ ਫੋਰਨ ਸਰਵਿਸ, IAS, ਐਡਮਿਨਿਸਟ੍ਰੇਟਿਵ ਸਰਵਿਸ, ਪੁਲਿਸ ਸਰਵਿਸ, ਹਾਇਰ ਰੈਂਕ ਜਿਹੜੀ ਇਨਫੈਕਟ ਜੇ ਐਗਜ਼ੈਕਟਿਵ ਕਹਿਣਾ ਹੋਏ ਜਿਹੜੀ ਇੰਪਲੀਮੈਂਟ ਕਰਦੀ ਹੈ, ਉਹਨਾਂ ਦੇ ਹਾਈਐਸਟ 104 ਜਿਹੜੇ ਨੇ, ਜਿਨ੍ਹਾਂ 'ਚ ਕਾਫੀ ਡਿਸਟਿੰਗੁਇਸ਼, ਜਿਨ੍ਹਾਂ ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਐਂਬੈਸਡਰ ਰਹੀ ਭਾਰਤ ਦੀ, ਬਾਅਦ 'ਚ ਫੋਰਨ ਸੈਕਟਰੀ ਵੀ ਬਣੀ, ਨਿਰੂਪਮਾ ਰਾਓ ਵੀ ਹੈ, ਸਿਕਿਉਰਿਟੀ ਐਡਵਾਈਜ਼ਰ ਜਿਹੜਾ ਸ਼ਿਵ ਕ੍ਰਿਸ਼ਨ ਮੈਨਨ, ਜਿਹੜਾ ਬਹੁਤ ਸਿਕਿਉਰਿਟੀ ਐਡਵਾਈਜ਼ਰ ਪਾਵਰਫੁਲ ਪੋਸਟ ਹੁੰਦੀ ਹੈ, ਫਾਰਮਰ ਚੀਫ ਇਨਫੋਰਮੇਸ਼ਨ ਕਮਿਸ਼ਨਰ ਵਜਾਹਤ ਹਬੀਬੁੱਲਾ ਵੀ ਹੈ। ਉਹਨਾਂ ਨੇ ਇਹ ਜਿਹੜਾ ਇਹਨੂੰ ਲਿਖਿਆ ਯੋਗੀ ਨੂੰ, ਔਰ ਉਹਦੇ 'ਚ ਹੈਡਿੰਗ ਹੀ ਹੈ ਰਿਟਾਇਰਡ ਬਿਊਰੋਕਰੈਟਸ ਟਰਮ ਯੂਪੀ ਐਪੀ ਸੈਂਟਰ ਆਫ ਹੇਟ ਪੋਲਿਟਿਕਸ, ਸੀਕ ਵਿਦਡਰਾਅਲ ਆਫ ਐਂਟੀ ਕਨਵਰਜਨ ਆਰਡੀਨੈਂਸ, ਕਿ ਵੀ ਇਹ ਜਿਹੜੇ ਤੁਸੀਂ ਆਰਡੀਨੈਂਸ ਲਿਆ ਰਹੇ ਹੋ ਇਹਨਾਂ ਨੂੰ ਵਾਪਸ ਲਓ। ਔਰ ਇੰਸਟੀਟਿਊਸ਼ਨਸ ਆਰ ਸਟੀਪਡ ਇਨ ਕਮਿਊਨਲ ਪੋਇਜ਼ਨ ਸੇਜ਼ ਲੈਟਰ। ਔਰ ਉਹਨਾਂ ਕਿਹਾ ਜੀ ਇਹ ਬਿਲਕੁਲ ਮਜ਼ਹਬੀ ਨਫ਼ਰਤ ਦੇ ਨਾਲ ਭਰੇ ਹੋਏ ਨੇ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਚਾਣਕਿਆ ਦੀ ਨੀਤੀ ਦੇ ਨਾਲ ਚਲਾ ਰਹੇ ਨੇ ਸਾਮ ਦਾਮ ਦੰਡ ਭੇਦ, ਔਰ ਮੈਨੂੰ ਹੈਰਾਨੀ ਵੀ ਹੋਈ ਕਿ ਉਸ ਲੈਟਰ 'ਚ ਵੀ ਉਹੀ ਆਪਣੇ ਚੀਫ ਮਿਨਿਸਟਰ ਨੂੰ ਕਹਿ ਰਹੇ ਨੇ, ਯੋਗੀ ਨੂੰ, ਯੂ ਕੈਨ ਪੋਜ਼ ਨੋ ਗ੍ਰੇਟਰ ਥ੍ਰੈਟ ਟੂ ਦਾ ਨੇਸ਼ਨ ਬਾਈ ਟਰਨਿੰਗ ਇਟਸ ਓਨ ਸਿਟੀਜ਼ਨਸ ਅਗੇਂਸਟ ਵਨ ਅਨਦਰ, ਏ ਕਨਫਲਿਕਟ that can only serve the country's enemies. As Chanakya taught us, a crafty politician must sow dissension amongst rivals. Here you are sowing dissensions among our own people. ਹੁਣ ਇਹ ਚਾਣਕਿਆ ਨੂੰ ਕੋਟ ਕਰ ਰਹੀ ਹੈ ਇਸ ਲੈਟਰ ਦੇ ਵਿੱਚ ਕਿ ਵੀ ਜਿਵੇਂ ਚਾਣਕਿਆ ਨੇ ਕਿਹਾ ਕਿ ਵੀ ਜੇ ਤੁਸੀਂ ਦੁਸ਼ਮਣ ਨੂੰ ਹਰਾਣਾ ਹੈ ਤੇ ਉਹਦੇ 'ਚ ਫੁੱਟ ਪੈਦਾ ਕਰੋ। ਉਹਨਾਂ ਨੇ ਯੋਗੀ ਨੂੰ ਕਿਹਾ ਕਿ ਤੁਸੀਂ, ਤੁਹਾਡੀ ਆਈਡੀਓਲੋਜੀ ਆਪਣੇ ਲੋਕਾਂ ਦੇ ਵਿੱਚ ਫੁੱਟ ਪੈਦਾ ਕਰ ਰਹੀ ਹੈ, ਤੁਸੀਂ ਚਾਣਕਿਆ ਨੂੰ ਫੋਲੋ ਕਰ ਰਹੇ ਹੋ। ਔਰ ਉਹਨਾਂ ਕਿਹਾ ਕਿ ਸੀਕ੍ਰੇਟ ਪੁਲਿਸ ਇਨ ਅਥੋਰੀਟੇਰੀਅਨ ਰਿਜੀਮਸ, ਕਿ ਤੁਹਾਡੀ ਪੁਲਿਸ ਇਵੇਂ ਬਿਹੇਵ ਕਰ ਰਹੀ ਹੈ ਜਿਵੇਂ ਤਾਨਾਸ਼ਾਹ ਦੀ ਹਕੂਮਤਾਂ ਦੇ ਵਿੱਚ ਪੁਲਿਸ ਕਰਦੀ, ਜਦੋਂ ਅਸੀਂ ਨਾਜ਼ੀ ਕਹਿੰਦੇ ਹਾਂ, ਨਾਜ਼ੀ ਲਾਈਕ। ਹੁਣ ਇਹ ਉਹਨਾਂ ਦੇ ਬਿਊਰੋਕਰੈਟ ਕਹਿ ਰਹੇ ਨੇ ਕਿ ਬਈ ਇਹ ਨਾਜ਼ੀ ਤਰਜ਼ ਦੀ ਹਕੂਮਤ ਹੈ, ਪੁਲਿਸ ਇਹਨਾਂ ਦੀ ਉਵੇਂ ਬਿਹੇਵ ਕਰ ਰਹੀ ਹੈ, ਔਰ ਇਹ ਚਾਣਕਿਆ ਦੀ ਨੀਤੀ ਦੇ ਉੱਤੇ ਚੱਲ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ it has become painfully evident that in recent years UP states, once known as the cradle of Ganga Jamuna civilization,
has become the epicenter of the politics of hate, division and bigotry, and that the institutions of governance are now steeped in communal poison. ਅੱਛਾ ਹੁਣ ਇਹ ਘੱਟ ਜਿਹੜੇ ਨੇ ਉਹ ਕਮਜ਼ੋਰ ਲਫ਼ਜ਼ ਨਹੀਂ ਨੇ, ਬਹੁਤ ਮਜ਼ਬੂਤ ਲਫ਼ਜ਼ ਨੇ ਬਿਲਕੁਲ। ਕਿ ਇਹੀ ਗੰਗਾ ਜਮਨੀ ਤਹਿਜ਼ੀਬ, ਕਿਉਂਕਿ ਯੂਪੀ ਦਾ ਵੱਡਾ ਹਿੱਸਾ ਹੀ ਗੰਗਾ ਜਮਨਾ ਦਾ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ, ਕਿ ਵੀ ਕਿੱਥੇ ਉਹ ਸੀ ਔਰ ਕਿੱਥੇ ਅੱਜ ਇਹ ਨਫ਼ਰਤ, ਵੰਡ ਔਰ ਮਜ਼ਹਬੀ ਜਨੂਨ ਔਰ ਜਿਹੜੀਆਂ ਨੇ ਕਮਿਊਨਲ ਪੋਇਜ਼ਨ, ਫਿਰਕੂ ਜ਼ਹਿਰ, ਇਸ ਦਾ ਹਿੱਸਾ ਬਣ ਗਏ ਨੇ। ਔਰ ਫਿਰ ਉਹਨਾਂ ਨੇ ਕੇਸ ਕੋਟ ਕੀਤੇ ਨੇ ਕਿ ਕਿਵੇਂ ਜਿਹੜੇ ਕਪਲ ਨੇ ਵਿਆਹ ਕੀਤਾ ਉਹਨਾਂ ਦੇ ਨਾਲ ਕੀ ਕੀਤਾ ਔਰ ਕਿਸ ਕਿਸਮ ਦਾ ਜਿਹੜਾ ਵਿਹਾਰ ਤੁਹਾਡਾ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਇਕੱਲੀ ਗੱਲ ਜੋ ਯੂਪੀ ਨੇ ਫੋਲੋ ਕੀਤਾ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਇਹ ਨਵੰਬਰ 27 ਨੂੰ ਉਹਨਾਂ ਨੇ ਜਿਹੜਾ ਆਰਡੀਨੈਂਸ ਲਿਆਂਦਾ ਸੀ ਔਰ ਨਾਲ ਦੀ ਨਾਲ ਬੀਜੇਪੀ ਲੈਡ ਮੱਧ ਪ੍ਰਦੇਸ਼ ਗਵਰਨਮੈਂਟ ਟੂ ਹੈਜ਼ ਕਮ ਅਪ ਵਿਦ ਅ ਸਿਮਿਲਰ ਆਰਡੀਨੈਂਸ ਕਿ ਇਹ ਜਿਹੜਾ ਫਿਰਕੂ ਨਫ਼ਰਤ ਦਾ ਜ਼ਹਿਰ ਹੈ ਔਰ ਬਾਕੀਆਂ ਨੂੰ ਜਿਹੜਾ ਬਿਲਕੁਲ ਸਬਜੂਗੇਟ ਕਰਨ ਦੀ ਲਾਈਨ ਹੈ ਚਾਣਕਿਆ ਦੇ ਥੱਲੇ, ਉਹ ਚੱਲ ਰਹੀ ਹੈ। ਔਰ ਜਿਉਂ ਹੀ ਇਹ ਲੈਟਰ ਆ ਰਿਹਾ ਤੁਸੀਂ ਨਾਲ ਦੀ ਨਾਲ ਬਰਾਬਰ ਖਤਮ ਦੇਖ ਰਹੇ ਹੋ ਖਬਰ, ਅਸਾਮ ਅਸੈਂਬਲੀ ਪਾਸਿਸ ਬਿੱਲ ਔਨ ਮਦਰਸਾ ਕਨਵਰਸ਼ਨ, ਕਿ ਉਹਨਾਂ ਨੇ ਅਸਾਮ ਦੀ ਅਸੈਂਬਲੀ ਨੇ ਅੱਜ ਪੂਰਾ, ਕਿਉਂਕਿ ਉੱਥੇ ਬੀਜੇਪੀ ਦੀ ਹਕੂਮਤ ਹੈ, 126 ਮੈਂਬਰ ਨੇ ਅਸਾਮ ਅਸੈਂਬਲੀ ਦੇ, ਉਹਨਾਂ ਨੇ ਇੱਕ ਬਿੱਲ ਪਾਸ ਕੀਤਾ ਜਿਹੜਾ ਲਾਅ ਬਣ ਗਿਆ ਟੂ ਕਨਵਰਟ ਸਟੇਟ ਰਨ ਮਦਰਸਾਸ ਇਨਟੂ ਰੈਗੂਲਰ ਸਕੂਲਸ, ਕਿ ਜਿਹੜੇ ਮਦਰਸੇ ਸੀ ਇੱਕੋ ਝਟਕੇ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਹੁਣ ਸਾਡੇ ਸਰਕਾਰੀ ਸਕੂਲ ਨੇ। ਅਸਾਮ ਹੈਜ਼ 189 ਹਾਈ ਐਂਡ ਹਾਇਰ ਸੈਕੰਡਰੀ ਮਦਰਸਾਸ ਰਨ ਅੰਡਰ ਦਾ ਬੋਰਡ ਆਫ ਸਿਕਿਉਰਿਟੀ secondary education, Assam and Assam Higher Secondary Education Council respectively. The state has 542 pre-senior, senior and title madrasas and Arabic colleges run by State Madrasa Education Board. ਹੁਣ 199 ਹਾਇਰ ਸੈਕੰਡਰੀ ਮਦਰਸੇ ਔਰ 542 ਜਿਹੜੇ ਨੇ ਪ੍ਰੀ ਸੀਨੀਅਰ ਔਰ ਸੀਨੀਅਰ ਟਾਈਟਲ ਮਦਰਸੇ ਇੱਕ ਝਟਕੇ ਦੇ ਨਾਲ ਸਰਕਾਰ ਨੇ ਜਿਹੜਾ ਉਹ ਆਪਣੇ ਕਬਜ਼ੇ 'ਚ ਕਰ ਲਏ ਨੇ। ਉਹਨਾਂ ਨੇ ਕਿਹਾ ਜੀ ਇਹ ਹੁਣ ਤੁਹਾਡੇ ਮਦਰਸੇ ਨਹੀਂ, ਇਹ ਸਾਡੇ ਸਕੂਲ ਨੇ, ਸੀਨੀਅਰ ਸੈਕੰਡਰੀ ਔਰ ਦੂਸਰੇ। ਔਰ ਕਿਵੇਂ ਸ਼ਾਹੀਨ ਬਾਗ ਪ੍ਰੋਟੈਸਟ ਨੂੰ ਇਹਨਾਂ ਨੇ ਵਾਇਲੈਂਟ ਕਰਨਾ ਚਾਹਿਆ ਔਰ ਉਸ ਵੇਲੇ ਦੀ ਜਿਹੜੀ ਪ੍ਰਮੁੱਖ ਸੀ ਖਬਰ ਕਿ ਕਿਵੇਂ ਇੱਕ ਗੁੰਡਾ ਕਪਿਲ ਗੁੱਜਰ ਜਿਹਨੇ ਆ ਕੇ ਫਾਇਰਿੰਗ ਕੀਤੀ ਔਰ ਫਿਰ ਜਿਹੜਾ ਉਹਨੂੰ ਪੁਲਿਸ ਲੈ ਗਈ ਪਾਸੇ ਔਰ ਉਹ ਹਮਲਾ ਕਰਨ ਵਾਲਾ ਸੀ ਉਹਨੂੰ, ਉਹ ਗਾਜ਼ੀਆਬਾਦ ਰਹਿਣ ਵਾਲਾ ਯੂਪੀ ਦਾ। ਆਵਰਸ ਆਫਟਰ ਵੈਲਕਮਿੰਗ ਹਿਮ ਬੀਜੇਪੀ ਸ਼ੋਜ਼ ਸ਼ਾਹੀਨ ਬਾਗ ਸ਼ੂਟਰ ਕਪਿਲ ਗੁੱਜਰ ਦਾ ਡੋਰ। ਉਹ ਆਪਣੇ ਸੈਂਕੜਿਆਂ ਸਮਰਥਕਾਂ ਦੇ ਨਾਲ ਗਾਜ਼ੀਆਬਾਦ ਬੀਜੇਪੀ ਦਫ਼ਤਰ 'ਚ ਆਇਆ ਔਰ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਔਰ ਬੀਜੇਪੀ ਨੇ ਉਹਨੂੰ ਬੜਾ ਵੈਲਕਮ ਕੀਤਾ। ਪਰ ਇਨ ਦਾ ਮੀਨ ਟਾਈਮ ਜਿਹੜੀ ਹੈ ਜਦੋਂ ਕ੍ਰਿਟਿਸਿਜ਼ਮ ਸ਼ੁਰੂ ਹੋਇਆ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਈ ਇਹ ਜਦੋਂ ਫੜਿਆ ਸੀ ਸ਼ੂਟ ਕਰਦਾ ਉਦੋਂ ਤਾਂ ਇਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਹੈ ਔਰ ਹੁਣ ਟੁਡੇ ਏਪੀ ਲੀਡਰ ਨੇ ਕਿਹਾ ਆਈ ਵਾਂਟ ਟੂ ਆਸਕ ਬੀਜੇਪੀ ਵਾਈ ਅ ਟੈਰਰਿਸਟ ਇਜ਼ ਜੁਆਇਨਿੰਗ देयर ਪਾਰਟੀ, ਕਿ ਵੀ ਇੱਕ ਦਹਿਸ਼ਤਗਰਦ ਬੀਜੇਪੀ 'ਚ ਕਿਉਂ, ਕਿਉਂਕਿ ਹੈ ਹੀ ਬੀਜੇਪੀ ਦਾ ਸੀ। ਔਰ ਜਿਉਂ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਬਦਨਾਮੀ ਆ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਅਸੀਂ ਪਾਰਟੀ 'ਚੋਂ ਉਹਨੂੰ ਕੱਢ ਦਿੱਤਾ। ਸੋ ਇਹ ਦੱਸ ਰਿਹਾ ਇੱਕ ਪਾਸੇ ਜੇ 104 100+ ਅਸੀਂ ਗੱਲ ਕਰ ਰਹੇ ਹਾਂ, ਉਸ ਲੈਵਲ ਦੇ ਬੰਦੇ ਕਹਿ ਰਹੇ ਨੇ ਕਿ ਭਾਈ ਇਹ ਚਾਣਕਿਅਨ ਲਾਈਨ ਹੈ, ਇਹ ਨਫ਼ਰਤ, ਇਹ ਡਿਵੀਜ਼ਨ ਔਰ ਇਹ ਸਾਰੇ ਸਿਸਟਮ 'ਚ ਜ਼ਹਿਰ ਹੈ। ਅਸਾਮ 'ਚ ਬੀਜੇਪੀ ਦੀ ਹਕੂਮਤ ਜਿਹੜੀ ਹੈ ਉਹ ਸਾਰੇ ਮਦਰਸਿਆਂ ਨੂੰ ਕਹਿੰਦੇ ਜੀ ਇਹ ਹੁਣ ਸਾਡੇ ਸਕੂਲ ਬਣ ਗਏ ਔਰ ਇਹ ਕਪਿਲ ਗੁੱਜਰ ਵਰਗਾ ਜਿਹੜਾ ਕਾਤਲ ਹੈ, ਕ੍ਰਿਮੀਨਲ, ਉਹਨੂੰ ਉਹ ਵੈਲਕਮ ਕਰ ਰਹੇ ਨੇ। ਸੋ ਹੋਰ ਨਾਜ਼ੀਆਂ ਦੇ ਥੱਲੇ ਕੀ ਹੁੰਦਾ ਸੀ, ਇਵੇਂ ਹੀ ਜਦੋਂ ਵੱਡੇ ਲੈਵਲ ਦੇ ਉੱਤੇ ਫਿਰ ਨਾਜ਼ੀਆਂ ਨੇ ਐਕਸ਼ਨ ਕੀਤੇ। ਸੋ ਉਸ ਡਾਇਰੈਕਸ਼ਨ ਵਾਲੀ ਇਹ ਸਭ ਕੁਝ ਜਾ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।